ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਮੰਗਲਵਾਰ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਨਵੀਆਂ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਗਿੱਲ ਸੈਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮਾਂਟ ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਉਹਨਾਂ ਦੀਆਂ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। CBI ਦੀ ਜਿਹੜੀ ਅੰਦਰੂਨੀ ਜੰਗ ਆ, ਜਿਹੜਾ ਕਲੇਸ਼ ਆ, ਦਿੱਲੀ ਹਾਈਕੋਰਟ ਤੱਕ ਪਹੁੰਚਿਆ। ਦੇਖੋ ਜੀ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੁਹਿੰਮ ਚੱਲਦੀ ਸੀ Me Too, ਉਹਦੇ ਵਿੱਚ ਕੇਂਦਰੀ ਮੰਤਰੀ MJ ਅਕਬਰ ਦਾ ਨਾਮ ਆਉਣ ਦੇ ਵਾਸਤੇ ਮੁਸੀਬਤ 'ਚ ਘਿਰੀ ਜਿਹੜੀ ਸੈਂਟਰ ਦੀ ਸਰਕਾਰ ਹੈ, ਖਾਸ ਤੌਰ ਦੇ ਉੱਤੇ ਮੋਦੀ ਸਰਕਾਰ ਦੇ ਵਾਸਤੇ ਵੀ, ਮੋਦੀ ਦੇ ਦਫ਼ਤਰ ਦੇ ਵਾਸਤੇ ਇਹ ਨਵੀਂ ਸਿਰਦਰਦੀ ਜਿਹੜੀ ਹੈ ਜੀ ਸ਼ੁਰੂ ਹੋ ਗਈ। ਕਿਉਂਕਿ ਜਿਹੜੀ CBI ਆ ਉਹ ਡਾਇਰੈਕਟ ਇਹਦਾ ਕੰਟਰੋਲ ਜਿਹੜਾ ਜੀ ਉਹ ਪ੍ਰਾਈਮ ਮਿਨਿਸਟਰ ਆਫਿਸ ਜਾਂ ਪ੍ਰਧਾਨ ਮੰਤਰੀ ਦੇ ਹੱਥਾਂ ਦੇ ਵਿੱਚ ਹੁੰਦਾ। ਇਸੇ ਲਈ ਇਹ ਕਿਹਾ ਜਾਂਦਾ ਕਿ ਜਿਹੜੀ CBI ਆ ਉਹ ਪਿੰਜਰੇ ਦਾ ਤੋਤਾ ਹੈ, ਜਿਹਦੀ ਸਰਕਾਰ ਆ ਗਈ ਉਹਦੀ ਉਹ ਬੋਲੀ ਬੋਲਣ ਲੱਗ ਜਾਂਦੇ ਆ। ਅਕਸਰ ਜਦੋਂ ਜਿਹੜਾ ਜੀ ਈਵਨ ਆਪਾਂ ਪੰਜਾਬ ਦੀ ਗੱਲ ਹੀ ਕਰੀਏ ਤੇ ਦੋ ਮਾਮਲੇ, ਜਿਹਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਸਾਬਕਾ DGP ਤੇ ਜਿਹੜੇ ਬਾਕੀ ਅਫਸਰ ਜਿਹੜੇ ਬਰਗਾੜੀ ਕਾਂਡ 'ਚ ਘਿਰੇ ਆ, ਉਹ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂਗਾ, ਇਸ ਕਰਕੇ CBI ਨੂੰ ਦਿਓ। ਹੁਣ CBI ਦਾ ਜੋ ਹਾਲ ਹੋਇਆ, ਕਿਤੇ ਉਹ ਨਾ ਹੋਵੇ ਜੀ ਵੀ ਜਿਹੜੀ ਅਦਾਲਤ ਆ ਉਹ ਕਹਦੇ ਕਿ CBI ਦੀ ਜਾਂਚ ਪੰਜਾਬ ਪੁਲਿਸ ਤੋਂ ਕਰਾਓ। ਸੋ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੀ ਹੈਗੀ CBI ਦਾ ਇਹਦੇ ਸਪੈਸ਼ਲ ਡਾਇਰੈਕਟਰ ਜਿਹੜੇ ਰਕੇਸ਼ ਅਸਥਾਨਾ ਦੇ ਖਿਲਾਫ ਫੌਜਦਾਰੀ ਕਾਰਵਾਈ ਜਿਹੜੀ ਆ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਆ। ਸਟੇਟਸ ਕੋ ਇਹਦੇ ਉੱਤੇ ਜਿਹੜਾ ਜੀ ਦਿੱਲੀ ਦੀ ਹਾਈ ਕੋਰਟ ਨੇ ਦਿੱਤਾ। ਅਸਥਾਨਾ ਨੇ ਆਪਦੇ ਖਿਲਾਫ ਰਿਸ਼ਵਤ ਦੇ ਮਾਮਲੇ ਦੇ ਵਿੱਚ FIR ਦਰਜ ਕਰਨ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀਗੀ। ਬੇਸ਼ੱਕ ਕੁਛ ਜਿਹੜੀ ਰਾਹਤ ਆ ਉਹ ਤਾਂ ਮਿਲੀ ਆ ਅਸਥਾਨਾ ਨੂੰ, ਕਿਉਂਕਿ CBI ਜਿਹੜੀ ਅਸਥਾਨਾ ਨੂੰ 29 ਅਕਤੂਬਰ ਨੂੰ ਅਗਲੀ ਪੇਸ਼ੀ ਤੱਕ ਗ੍ਰਿਫਤਾਰ ਨਹੀਂ ਕਰ ਸਕਦੀ। ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਦੋਸ਼ਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਜਾਂਚ ਦੇ ਉੱਤੇ ਕੋਈ ਰੋਕ ਨਹੀਂ ਆਊਗੀ, ਔਰ ਇਹ ਕਿਹਾ ਜਾ ਰਿਹਾ ਕਿ CBI ਛੇਤੀ ਅਸਥਾਨਾ ਤੋਂ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਉਧਰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ DSP ਦਵਿੰਦਰ ਕੁਮਾਰ, ਉਹਦਾ 7 ਦਿਨ ਦਾ CBI ਰਿਮਾਂਡ ਜਿਹੜਾ ਜੀ ਉਹ ਦਿੱਤਾ। ਅਦਾਲਤ ਨੇ ਕਿਹਾ ਕਿ ਇਹ ਬਹੁਤ ਸੰਗੀਨ ਗੰਭੀਰ ਦੋਸ਼ ਨੇ, ਜਿਹਦੀ ਢੁਕਵੀਂ ਜਾਂਚ ਹੋਣੀ ਚਾਹੀਦੀ ਹੈ। ਏਜੰਸੀ ਨੇ ਦੋਸ਼ ਲਾਇਆ ਸੀਗਾ ਕਿ ਮੁਲਜ਼ਮ ਜਿਹੜਾ ਜਾਂਚ ਦੀ ਆੜ ਦੇ ਹੇਠ ਚਲਾਏ ਜਾ ਰਹੇ ਫਰੌਤੀ ਦੇ ਧੰਦੇ ਦੀ ਕੜੀ ਸੀ। ਇਹ CBI ਵਰਸਸ CBI ਜਿਹੜਾ ਜੀ ਇਹ ਹੁਣ ਅਦਾਲਤ ਦੇ ਵਿੱਚ ਵੀ ਚਲੇ ਗਿਆ, ਪਰ ਅਦਾਲਤ ਨੇ ਕੋਈ ਬਹੁਤ ਵੱਡੀ ਰਾਹਤ ਨਹੀਂ ਦਿੱਤੀ ਜੀ। ਉਹਨੇ ਕਿਹਾ ਕਿ ਜਾਂਚ ਜਾਰੀ ਰਹਿਣੀ ਚਾਹੀਦੀ ਆ। ਔਰ ਦੱਸ ਦਈਏ ਕਿ ਇਹ ਜਿਹੜੀ ਮੀਟ ਦੀ ਸਮਗਲਿੰਗ ਦਾ ਮਾਮਲਾ ਸੀ, ਜਿਹਦੇ ਵਿੱਚ ਮੋਟੀ ਰਿਸ਼ਵਤ ਜਿਹੜੀ ਉਹ ਲਈ ਗਈ ਸੀਗੀ। ਜੀ ਜੀ ਜੀ। ਅਗਲੀ ਗੱਲ ਕਰੀਏ, ਸੁਖਬੀਰ ਬਾਦਲ ਹੋਣਾ ਨੇ ਕਿਹਾ ਵੀ ਜਿਹੜੇ ਬ੍ਰਹਮਪੁਰਾ ਹੋਣਾ ਦਾ ਅਸਤੀਫਾ ਆਇਆ ਆ, ਇਹ ਤਾਂ ਨਵਿਆਂ ਨੂੰ ਮੌਕਾ ਦੇਣ ਵਾਸਤੇ ਆ, ਇਹ ਨਵਾਂ ਹੀ ਸ਼ਗੂਫਾ ਆ। ਬਿਲਕੁਲ ਜੀ। ਐਕਚੁਅਲੀ ਜਿਹੜਾ ਜੀ ਉਹ ਕਿਸੇ ਦੀ ਦਾਲ ਡੁੱਲ ਗਈ ਸੀ, ਕਹਿੰਦਾ ਯਾਰ ਭੁੱਜੇ ਜਿਹੜਾ ਜੀ ਡੋਲ ਕੇ ਹੀ ਖਾਂਦੇ ਆ, ਉਹ ਹਾਲਾਤ ਨੇ ਜੀ। ਸੁਖਦੇਵ ਸਿੰਘ ਢੀਂਡਸਾ ਦੀ ਵੱਡੀ ਉਮਰ ਤੇ ਬਿਮਾਰ ਰਹਿਣਾ, ਇਹ ਪਹਿਲੀ ਕਾਰਵਾਈ ਸੀਗੀ ਜੀ ਅਕਾਲੀ ਦਲ ਦੇ ਵਿੱਚ। ਅਕਾਲ ਤਖਤ ਦੇ ਹੁਣ ਸਾਬਕਾ ਹੋ ਚੁੱਕੇ ਵਿਵਾਦਤ ਜਥੇਦਾਰ ਗੁਰਬਚਨ ਸਿੰਘ ਦੀ ਤੇ ਲੰਬੀ ਉਮਰ ਤੇ ਬਿਮਾਰ ਹੋ ਜਾਣਾ ਦੂਜੀ ਕਾਰਵਾਈ ਸੀ। ਹੁਣ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇਹੀ ਪੈਟਰਨ ਜਿਹੜਾ ਜੀ ਅਪਣਾਇਆ। ਇਹ ਗੱਲ ਆਖੀ ਹੈ ਕਿ ਜ਼ਿਆਦਾ ਉਮਰ ਤੇ ਖਰਾਬ ਸਿਹਤ ਦੀ ਵਜ੍ਹਾ ਕਰਕੇ ਉਹਨਾਂ ਨੇ
ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਸਾਰੇ ਅਹੁਦਿਆਂ ਤੋਂ, ਅਕਾਲੀ ਦਲ ਤੋਂ ਤਾਂ ਨਹੀਂ ਦਿੱਤਾ, ਜਿਹੜੇ ਉਹਨਾਂ ਕੋਲੇ ਅਹੁਦੇ ਸੀ ਸਾਰਿਆਂ ਤੋਂ ਅਸਤੀਫਾ ਦੇ ਦਿੱਤਾ। ਇਹ ਵੀ ਐਲਾਨ ਕੀਤਾ ਕਿ ਉਹ ਖਡੂਰ ਸਾਹਿਬ ਤੋਂ ਉਮੀਦਵਾਰ ਨਹੀਂ ਹੋਣਗੇ ਅਗਲੇ ਜਿਹੜਾ ਜੀ। ਇਹ ਮੁਸੀਬਤ ਜਿਹੜੀ ਹੈ ਜੀ ਵੱਡੀ ਖੜੀ ਹੋ ਗਈ ਅਕਾਲੀ ਦਲ ਦੇ ਵਾਸਤੇ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਪਾਰਟੀ ਨਹੀਂ ਛੱਡੀ, ਸਗੋਂ ਨਵੇਂ ਚਿਹਰਿਆਂ ਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਦੇ ਵਾਸਤੇ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦੇ ਜਿਹੜੇ ਆ ਜੀ ਉਹ ਛੱਡੇ ਆ। ਔਰ ਇਹ ਕਿਹਾ ਕਿ ਨਾਲ ਦੀ ਨਾਲ ਜਿਹੜਾ ਅਕਾਲੀ ਦਲ ਨੇ ਇਹ ਵੀ ਜਿਹੜਾ ਜੀ ਬਿਆਨ ਜਾਰੀ ਕਰਤਾ ਕਿ ਬ੍ਰਹਮਪੁਰਾ ਹੋਰਾਂ ਨੇ ਸਿਰਫ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਤੇ ਉਹ ਪਾਰਟੀ ਦੇ ਮੈਂਬਰ ਵਜੋਂ ਪਹਿਲਾਂ ਵਾਂਗ ਜਿਹੜਾ ਜੀ ਉਹ ਕੰਮ ਕਰਦੇ ਰਹਿਣਗੇ। ਹੁਣ ਇਹ ਨਹੀਂ ਅਜੇ ਸਪਸ਼ਟ ਕੀਤਾ ਵੀ ਜਿਹੜੇ ਨੌਜਵਾਨਾਂ ਨੂੰ ਮੌਕਾ ਦੇਣ ਦਾ ਇਹ ਜਿਹੜਾ ਜੀ ਕਿਤੇ 93 ਸਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੌਕਾ ਦੇਣ ਦੇ ਵਾਸਤੇ ਤਾਂ ਨਹੀਂ ਇਹ ਅਹੁਦਾ ਛੱਡਿਆ, ਕਿਉਂਕਿ ਜਿਹੜੀ ਗੱਲ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਖੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਚਲਾ ਲੈਣਗੇ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਬਹੁਤ ਸਿਆਣੇ ਆ, ਇਹ ਉਹਨਾਂ ਨੇ ਇੱਕ ਸਟਾਇਰ ਦੇ ਰੂਪ ਦੇ ਵਿੱਚ ਜਿਹੜੀ ਜੀ ਉਹ ਗੱਲ ਆਖੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਹੁਣ ਕਿਹੜੇ ਨੌਜਵਾਨ ਨੂੰ ਮੌਕਾ ਦੇਣ ਦੇ ਵਾਸਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਿਹੜਾ ਜੀ ਇਹ ਛੱਡਿਆ ਇਹ ਨਹੀਂ ਪਤਾ। ਉਹਨਾਂ ਨੇ ਆਪਣੇ ਮੁੰਡੇ ਨੂੰ ਮੌਕਾ ਦੇਣ ਲਈ ਛੱਡਿਆ ਜਿਹਨੂੰ ਇੱਕ ਵਾਰੀ ਵਿਧਾਨ ਸਭਾ ਦੀ ਚੋਣ ਲੜਾਈ ਸੀ, ਜਾਂ ਉਹਨਾਂ ਦਾ ਭਾਣਜਾ ਜਿਹੜਾ ਅਲਵਿੰਦਰਪਾਲ ਸਿੰਘ ਪੱਖੋਕੇ ਆ ਉਹਨੂੰ ਵੀ ਅਕਾਲੀ ਦਲ ਨੇ ਖੁੱਡੇ ਲਾਈਨ ਲਾਇਆ ਹੋਇਆ, ਉਹਦੇ ਕਰਕੇ ਇਹ ਜਿਹੜਾ ਜੀ ਛੱਡਿਆ, ਜਾਂ ਕੋਈ ਜਿਹੜਾ ਜੀ ਉਹ ਹੋਰ ਕਾਰਨ ਹੈ, ਇਹ ਤਾਂ ਉਹੀ ਦੱਸ ਸਕਦੇ ਆ। ਪਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਅੰਦਰ ਸ਼ੁਰੂ ਹੋਇਆ ਇਹ ਅਸਤੀਫਿਆਂ ਦਾ ਦੌਰ ਇੱਥੇ ਰੁਕਣ ਵਾਲਾ ਨਹੀਂ। ਅਗਲਾ ਅਸਤੀਫਾ ਜਿਹੜਾ ਜੀ ਉਹ ਜੇ ਇਸ਼ਾਰੇ ਸਮਝੀਏ ਤਾਂ ਡਾਕਟਰ ਰਤਨ ਸਿੰਘ ਅਜਨਾਲਾ ਹੋਰਾਂ ਦਾ ਜਿਹੜਾ ਜੀ ਉਹ ਹੋਊਗਾ, ਤੇ ਉਸ ਤੋਂ ਬਾਅਦ ਫਿਰ ਇਸ ਰਾਹ ਦੇ ਉੱਤੇ ਸੇਖਵਾਂ ਸਾਹਿਬ ਆਉਣਗੇ, ਜਿਹੜੇ ਅੰਦਰੂਨੀ ਸੂਤਰ ਨੇ ਮਾਝੇ ਦੇ ਇਹਨਾਂ ਆਗੂਆਂ ਦੇ, ਉਹ ਤਾਂ ਇਹੀ ਦੱਸਦੇ ਜੀ। ਤੇ ਪੰਨੂ ਜੀ ਇਹ ਇਸ਼ਾਰਾ ਫਿਰ ਕਿਸ ਪਾਸੇ ਵੱਲ ਨੂੰ ਜਿਹੜਾ ਵਧ ਰਿਹਾ ਆ ਵੀ ਅਕਾਲੀ ਦਲ ਕਿਹੜੇ ਪਾਸੇ ਵੱਲ ਨੂੰ ਜਿਹੜਾ ਵਧੂਗਾ? ਸਾਰੇ ਜਿਹੜੇ ਪੁਰਾਣੇ ਜੇ ਇੱਦਾਂ ਕੱਢ ਦਿੱਤੇ ਜਾਣਗੇ ਜਾਂ ਹੌਲੀ ਹੌਲੀ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਬੈਠ ਜਾਓ, ਤੇ ਹੋ ਕੀ ਰਿਹਾ ਆ ਫਿਰ ਅੱਗੇ? ਦੇਖੋ ਹੁਣ ਸਿਆਸਤ ਦੇ ਵਿੱਚ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਹਮੇਸ਼ਾ 2+2 4 ਹੀ ਹੁੰਦੇ ਆ, ਕਈ ਵਾਰੀ 2+2 0 ਵੀ ਹੋ ਜਾਂਦਾ, ਜੋ ਕਿ ਇਸ ਵੇਲੇ ਅਕਾਲੀ ਦਲ ਦੇ ਵਿੱਚ ਹੋ ਰਿਹਾ। ਜੋ ਲੱਗ ਰਿਹਾ ਇਹਨਾਂ ਦੇ ਸਾਰੇ ਪੈਂਤੜੇ ਤੋਂ, ਖਾਸ ਤੌਰ ਦੇ ਉੱਤੇ ਇਹਨਾਂ ਦਾ ਪਛਤਾਤਾਪ ਦੇ ਵਾਸਤੇ ਦਰਬਾਰ ਸਾਹਿਬ ਜਾਣਾ ਸਾਰਿਆਂ ਦਾ ਹੌਲੀ ਹੌਲੀ, ਔਰ ਸੇਮ ਪੈਟਰਨ ਦੇ ਉੱਤੇ ਜਿਹੜੇ ਜੀ ਉਹ ਅਸਤੀਫੇ ਦੇਣੇ, ਇਹ ਔਰ ਸਾਰਿਆਂ ਦੇ ਵੱਲੋਂ ਇਹ ਕਿਹਾ ਜਾਣਾ ਕਿ ਬਰਗਾੜੀ ਦੇ ਵਿੱਚ ਲੱਗਿਆ ਮੋਰਚਾ ਜਿਹੜਾ ਜੀ ਉਹ ਮੰਗਾ ਜਾਇਜ਼ ਨੇ। ਸੰਭਾਵੀ ਰੂਪ ਦੇ ਵਿੱਚ ਇਹ ਆਗੂ ਜਿਹੜੇ ਆ ਜੀ ਇਹ ਅਸਤੀਫੇ ਦੇ ਕੇ ਇਕੱਠੇ ਹੋ ਕੇ ਕਿਸੇ ਸਮੇਂ ਵੀ ਬਰਗਾੜੀ ਜਾਣਗੇ, ਔਰ ਉੱਥੇ ਜਾ ਕੇ ਜਿਹੜਾ ਜੀ ਇਹ ਵੀ ਐਲਾਨ ਹੋ ਸਕਦਾ ਹੈ ਕਿ ਕਿਉਂਕਿ ਅਕਾਲੀ ਦਲ ਤੋਂ ਇਹ ਅਸਤੀਫਾ ਨਹੀਂ ਦੇ ਰਹੇ, ਇਹਦੇ ਵਿੱਚ ਇੱਕ ਜਿਹੜੀ ਵਿਚਾਰਨ ਵਾਲੀ ਗੱਲ ਹੈ, ਤੋ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਅਕਾਲੀ ਦਲ ਨਹੀਂ ਛੱਡਣਗੇ, ਬਲਕਿ ਇਹ ਕਹਿ ਸਕਦੇ ਆ ਸਾਰੇ ਇਕੱਠੇ ਹੋ ਕੇ ਜਿਹੜੇ ਅਸਤੀਫੇ ਵਾਲੇ ਕਿ ਅਕਾਲੀ ਦਲ ਸਾਡਾ, ਇਹਦੇ ਵਿੱਚੋਂ ਅਸੀਂ ਆਹ ਜਿਹੜਾ ਪਰਿਵਾਰ ਆ ਇਹਨੂੰ ਸਾਈਡ ਦੇ ਉੱਤੇ ਕਰਦੇ ਆ, ਜੋ ਸੰਭਾਵੀ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ। ਜੀ ਟੌੜਾ ਹੋਣਾ ਨੇ ਵੀ ਟਰਾਈ ਕੁਛ ਅਜਿਹੀ ਉਦੋਂ ਕੀਤੀ ਸੀ, ਪਰ ਬਾਅਦ ਦੇ ਵਿੱਚ ਉਹਨਾਂ ਦਾ ਲੋਕੀ ਨਾਮ ਵੀ ਭੁੱਲ ਗਏ ਸੀ। ਐਕਚੁਅਲੀ ਇਹ ਹੈ ਜੀ ਕਿ ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ। ਜਿਹੜੀ ਪੰਥ ਦੇ ਨਾਂ ਦੇ ਉੱਤੇ ਸਿਆਸਤ ਹੁੰਦੀ ਰਹੀ ਆ, ਜਿਹਦੇ ਤੋਂ ਲਾਹਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹਮੇਸ਼ਾ ਲਿਆ, ਉਹ ਇੱਕ ਸਲਿੱਪ ਰੋਡ ਥਾਣੀ ਨਾ ਸਾਈਡ ਤੋਂ ਨਿਕਲ ਜਾਂਦੇ ਰਹੇ ਆ ਲੋਕਾਂ ਨੂੰ ਫਸਾ ਕੇ ਕਿ ਕਰੋ ਕੁਰਬਾਨੀ। ਉਹ ਚਾਹੇ ਤੁਸੀਂ 1978 ਵਾਲਾ ਲਾ ਲਓ ਨਿਰੰਕਾਰੀ ਕਾਂਡ, ਚਾਹੇ ਤੁਸੀਂ 1984 ਲਾ ਲਓ, ਇੱਕ ਰੇਡੀਓ ਦੇ ਉੱਤੇ ਬੋਲ ਕੇ ਫੌਜੀਆਂ ਨੂੰ ਉਕਸਾ ਕੇ ਆਪ ਨਿਕਲ ਗਏ। ਉਹ ਵਿਚਾਰੇ ਅੱਜ ਵੀ ਜਿਹੜਾ ਦੀ ਉਹ ਰੁਲਦੇ ਫਿਰਦੇ ਆ। ਪੰਥ ਦੇ ਨਾਂ ਦੇ ਉੱਤੇ ਸਿਆਸਤ ਕਰਨ ਵਾਲਿਆਂ ਨੇ ਜਿਵੇਂ ਪੰਥ ਨੂੰ ਛਿੱਕੇ ਟੰਗਿਆ, ਅੱਜ ਹਾਲਾਤ ਜਿਹੜੇ ਜੀ ਉਹ ਬਦਲ ਗਏ, ਔਰ ਖਾਸ ਤੌਰ ਦੇ ਉੱਤੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਚਾਹੇ ਗੁਰਚਰਨ ਸਿੰਘ ਟੌੜਾ ਹੋਰਾਂ ਵਾਲਾ ਮਾਮਲਾ ਚਾਹੇ ਜੋ ਮਰਜ਼ੀ ਸੀਗਾ, ਉਦੋਂ ਕੀ ਚੱਲਦਾ ਰਿਹਾ, ਇਹ ਜਿਹੜਾ ਨਾ ਜੀ ਮਾਮਲਾ ਇਹ ਲੋਕਾਂ ਦੀ ਡਾਇਰੈਕਟ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਹੈ। ਇਸ ਕਰਕੇ ਇਹ ਲੱਗਦਾ ਹੈ ਕਿ ਇਹ ਜਿਹੜੇ ਪੈਂਤੜੇ ਆ ਨਾ ਜੀ ਉਹ ਸਾਰੇ ਦੇ ਸਾਰੇ ਬਾਦਲ ਪਰਿਵਾਰ ਦੇ ਹਾਲ ਦੀ ਘੜੀ ਫੇਲ ਹੋ ਰਹੇ ਆ। ਪਰ ਇੰਨਾ ਜ਼ਰੂਰ ਆ ਕਿ ਵੱਡੇ ਪੈਂਤੜੇ ਬਾਜ ਨੇ, ਦੇਖਦੇ ਆ ਕਿ ਕੱਲ ਨੂੰ ਕੀ ਪੈਂਤੜਾ ਜਿਹੜਾ ਅਪਣਾਉਂਦੇ ਆ, ਪਰ ਅਜੇ ਉਹਨਾਂ ਦੀ ਕੋਈ ਗੱਲ ਜਿਹੜੀ ਕਿਤੇ ਬਣ ਨਹੀਂ ਰਹੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਬਾਦਲ ਪਰਿਵਾਰ ਦੀ ਜਨਤਕ ਸਮਾਗਮਾਂ ਵਿੱਚੋਂ ਗੈਰ ਹਾਜ਼ਰੀ ਲੋਕਾਂ ਨੂੰ ਹੁਣ ਦਿਸ ਰਹੀ ਆ।
ਤੇ ਤੁਸੀਂ ਦੇਖੋ ਜਦੋਂ ਪਟਿਆਲੇ ਦੇ ਵਿੱਚ ਜਿਹੜੀ ਰੈਲੀ ਹੋਈ ਆ ਉਹ ਤੁਸੀਂ ਦੁਬਾਰਾ ਸੁਣ ਲੈਣਾ। ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਜੀ ਕਹੀਆਂ ਗਈਆਂ ਸੀਗੀਆਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਹੀਆਂ ਸੀਗੀਆਂ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਇਹ ਅਗਲੀਆਂ ਰੈਲੀਆਂ ਜਿਹੜੀਆਂ ਉਹ ਮਾਝੇ ਦੇ ਵਿੱਚ ਕਰੋ। ਉਹ ਕਿੱਥੇ ਗੱਲ ਆਈ ਗਈ ਹੋਗੀ ਜੀ, ਕਿਤੇ ਕੋਈ ਮੁੜ ਕੇ ਨਹੀਂ ਹੋਈ। ਉੱਥੋਂ ਇੱਕ ਗੱਲ ਇਹ ਵੀ ਆਖੀ ਗਈ ਕਿ ਕਿਰਪਾਲ ਸਿੰਘ ਬਡੂੰਗਰ ਹੋਰਾਂ ਨੂੰ ਇਹ ਕਿਹਾ ਗਿਆ ਕਿ ਜਿਹੜੇ ਟਕਸਾਲੀ ਅਕਾਲੀ ਆ ਉਹਨਾਂ ਦੀ ਲਿਸਟ ਬਣਾਓ, ਆਪਾਂ ਟਕਸਾਲੀ ਅਕਾਲੀਆਂ ਨੂੰ ਜਿਹੜਾ ਵੀ ਉਹ ਸਨਮਾਨਿਤ ਕਰਨਾ। ਨਾ ਕਿਰਪਾਲ ਸਿੰਘ ਬਡੂੰਗਰ ਹੋਰੀ ਲੱਭੇ ਮੁੜ ਕੇ, ਨਾ ਉਹਨਾਂ ਦੀ ਲਿਸਟ ਲੱਭੀ, ਤੇ ਨਾ ਟਕਸਾਲੀ ਅਕਾਲੀ ਆਗੂਆਂ ਨੂੰ ਜਿਹੜਾ ਜੀ ਉਹ ਪੁੱਛਿਆ। ਕਿਉਂਕਿ ਅਕਾਲੀ ਦਲ ਨੂੰ ਪਤਾ ਕਿ ਮਾਝੇ ਦੇ ਵਿੱਚ ਰੈਲੀ ਜਿਹੜੀ ਜੀ ਉਹ ਕਰਨੀ ਉਹ ਏਡਾ ਸੌਖਾ ਨਹੀਂ ਹੋਊਗਾ ਜੀ, ਕਿਉਂਕਿ ਮਾਝੇ ਦੇ ਜਰਨੈਲ ਹੋਣ ਦਾ ਦਾਅਵਾ ਕਰ ਦੇਣਾ ਹੋਰ ਗੱਲ ਹੈ, ਤੇ ਰਿਐਲਿਟੀ ਦੇ ਵਿੱਚ ਉੱਥੋਂ ਜਿਹੜਾ ਜੀ ਲੋਕਾਂ ਨੂੰ ਇਕੱਠੇ ਕਰ ਲੈਣਾ ਉਹ ਬਿਲਕੁਲ ਹੁਣ ਹੋਰ ਗੱਲ ਹੈ। ਖਾਸ ਤੌਰ ਦੇ ਉੱਤੇ ਹੁਣ ਜਿਹੜੇ ਹਾਲਾਤ ਬਦਲੇ ਹੋਏ ਬਣ ਗਏ, ਇਹ ਮਾਝੇ ਦੇ ਵਿੱਚੋਂ ਜਿਹੜਾ ਜੀ ਉਹ ਤੁਸੀਂ ਇਹ ਕਹਿ ਲਓ ਕਿ ਵੱਡੇ ਪੱਧਰ ਦੇ ਉੱਤੇ ਪੈਰ ਜਿਹੜੇ ਜੀ ਉਹ ਉਖੜ ਗਏ ਅਕਾਲੀ ਦਲ ਦੇ। ਬਾਦਲ ਪਰਿਵਾਰ ਜਿਹੜਾ ਜੀ ਉਹ ਜਨਤਕ ਪ੍ਰੋਗਰਾਮ ਜਿਹੜੇ ਆ ਜੀ ਉਹਨਾਂ ਤੋਂ ਵੀ ਪਾਸਾ ਵੱਟ ਰਿਹਾ ਇਸ ਵੇਲੇ। ਉਹ ਸਿਰਫ ਵਿਆਹਾਂ ਦੇ ਜਿਹੜੇ ਸਮਾਗਮ ਹੈ ਉਹਨਾਂ ਦੇ ਵਿੱਚ ਹੀ ਜ਼ਿਆਦਾ ਜਿਹੜਾ ਜੀ ਜਾ ਰਿਹਾ, ਕਿਉਂਕਿ ਇਹੋ ਜਿਹੇ ਸਮਾਗਮ ਦੇ ਵਿੱਚ ਵਿਰੋਧ ਨਹੀਂ ਹੁੰਦਾ ਜਿਹੜਾ ਸਿੱਧਾ ਜਿਹਨੇ ਸੱਦਿਆ ਹੁੰਦਾ, ਉਹ ਪਰਿਵਾਰਕ ਫੰਕਸ਼ਨ ਹੁੰਦਾ, ਉੱਥੇ ਬਾਹਰਲਾ ਬੰਦਾ ਕੋਈ ਆ ਨਹੀਂ ਸਕਦਾ। ਉਹਨਾਂ ਨੂੰ ਇਹ ਪਤਾ ਹੈ ਕਿ ਜਿਹੜੇ ਜਨਤਕ ਸਮਾਗਮ ਨੇ ਉਹਨਾਂ ਦੇ ਵਿੱਚ ਬਾਹਰੋਂ ਜਿਹੜੇ ਜੀ ਲੋਕ ਆ ਜਾਂਦੇ ਆ ਕਾਲੀਆਂ ਝੰਡੀਆਂ ਲੈ ਕੇ। ਇਸ ਕਰਕੇ ਉਹਦੇ ਤੋਂ ਜਿਹੜਾ ਜੀ ਖਹਿੜਾ ਛਡਾਉਣ ਦੇ ਵਾਸਤੇ ਇਸ ਵੇਲੇ ਪਟਿਆਲਾ ਰੈਲੀ ਤੋਂ ਬਾਅਦ ਬਠਿੰਡਾ ਮਾਨਸਾ ਦੇ ਵਿੱਚ ਕੋਈ ਜਨਤਕ ਸਮਾਰੋਹ ਨਹੀਂ ਰੱਖਿਆ ਗਿਆ। ਬਾਦਲ ਪਰਿਵਾਰ ਸਮਾਜਿਕ ਸਮਾਗਮਾਂ ਦੇ ਉੱਤੇ ਜਿਹੜਾ ਜੀ ਉਹ ਥਾਂ ਦੇ ਉੱਤੇ ਜ਼ਰੂਰ ਪਹੁੰਚ ਰਿਹਾ। ਉਹਨੂੰ ਲੱਗਦਾ ਕਿ ਇੱਥੇ ਜਾ ਕੇ ਉਹ ਆਪਣੀ ਸ਼ਾਖ ਜਿਹੜੀ ਹੈ ਜੀ ਉਹਨੂੰ ਦੁਬਾਰਾ ਤੋਂ ਤੋੜ ਸਕਦਾ, ਔਰ ਜਿਹੜੇ ਨਿੱਜੀ ਸੰਬੰਧ ਨੇ ਉਹਨਾਂ ਨੂੰ ਜਿਹੜਾ ਜੀ ਉਹ ਪੱਕੀਆਂ ਕਰਨ ਦੇ ਵਾਸਤੇ ਇਹ ਜਿਹੜਾ ਜੀ ਕੰਮ ਕਰ ਸਕਦਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਰੀ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਦੇ ਵਿੱਚ ਨੇ, ਔਰ ਇਹ ਕਿਹਾ ਜਾ ਰਿਹਾ ਕਿ ਦੀਵਾਲੀ ਤੋਂ ਪਹਿਲਾਂ ਉਹਨਾਂ ਦੇ ਜਨਤਕ ਸਮਾਗਮ ਹੁੰਦੇ ਰਹੇ ਆ ਹੁਣ ਤੱਕ। ਪਰ ਜਿਹੜਾ ਉਹਨਾਂ ਦਾ ਲਾਸਟ ਸਮਾਗਮ ਸੀਗਾ 10 ਅਕਤੂਬਰ ਨੂੰ ਗੋਨੇਆਣਾ ਮੰਡੀ ਦੇ ਵਿੱਚ ਸਰਕਾਰੀ ਹਸਪਤਾਲ ਦਾ ਦੌਰਾ ਸੀਗਾ, 11 ਅਕਤੂਬਰ ਨੂੰ ਮਾਨਸਾ ਦਾ ਦੌਰਾ ਸੀਗਾ। ਲੋਕਾਂ ਦੀ ਸ਼ਮੂਲੀਅਤ ਵਾਲਾ ਕੋਈ ਸਮਾਗਮ ਪਿਛਲੇ ਲੰਮੇ ਸਮੇਂ ਤੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵੀ ਨਹੀਂ ਰੱਖਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣਾ ਕੋਈ ਜਨਤਕ ਸਮਾਗਮ ਆਪਣੇ ਗੜ੍ਹ ਦੇ ਵਿੱਚ ਜਿਹੜਾ ਜੀ ਉਹ ਨਹੀਂ ਕੀਤਾ। ਉਹ ਚਾਹੇ ਰਾਜਪਾਲ ਕੋਲੇ ਤੁਰੇ ਫਿਰਦੇ ਹੁਣ ਤੇ ਚਾਹੇ ਹੁਣ ਜਿਹੜਾ ਜੀ ਉਹਨਾਂ ਨੇ ਇਹ ਕਹਿਤਾ ਹੋਵੇ ਕਿ 1 ਨਵੰਬਰ ਨੂੰ ਜਿਹੜਾ ਜੀ ਉਹ ਜਾਣਗੇ ਜੰਤਰ ਮੰਤਰ ਦੇ ਉੱਤੇ। ਪਰ ਪੰਜਾਬ ਦੇ ਵਿੱਚ ਜਨਤਕ ਸਮਾਗਮ ਕਰ ਸਕਣੇ ਹੁਣ ਜਿਹੜਾ ਜੀ ਬਾਦਲ ਪਰਿਵਾਰ ਦੇ ਵਾਸਤੇ ਖਾਸ ਤੌਰ ਦੇ ਉੱਤੇ ਔਖਾ ਜਿਹੜਾ ਜੀ ਉਹ ਹੁੰਦਾ ਤੁਰਿਆ ਜਾ ਰਿਹਾ, ਕਿਉਂਕਿ ਜਿਵੇਂ ਮੈਂ ਕਿਹਾ ਕਿ ਪੈਂਟ ਦੇ ਬਾਜ ਤਾਂ ਵੱਡੇ ਨੇ, ਜਾਣਦੇ ਨੇ, ਨਬਜ਼ ਤਾਂ ਪਛਾਣਦੇ ਨੇ, ਮੂੰਹੋਂ ਕੁਝ ਮੰਨਣ ਜਾਂ ਨਾ ਮੰਨਣ, ਨਬਜ਼ ਦੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਸਮਝਦੇ ਨੇ ਕਿ ਮੌਜੂਦਾ ਜਿਹੜਾ ਵਿਰੋਧ ਆ ਜੀ ਇਹ ਗੰਭੀਰ ਜਿਹੜਾ ਜੀ ਜਗ੍ਹਾ ਦੇ ਉੱਤੇ ਪਹੁੰਚ ਚੁੱਕਿਆ ਹੋਇਆ, ਔਰ ਇਹਨੂੰ ਦਰਕਿਨਾਰ ਕਰਨਾ ਏਡਾ ਸੌਖਾ ਨਹੀਂ ਹੋਊਗਾ। ਔਰ ਉਹ ਇਹ ਪਿਰਤ ਨਹੀਂ ਪੈਣ ਦੇਣੀ ਚਾਹੁੰਦੇ ਕਿ ਜਿੱਥੇ ਵੀ ਜਾਣ ਤੇ ਉਹਨਾਂ ਦਾ ਜਿਹੜਾ ਜੀ ਉਹ ਝੰਡੀਆਂ ਕਾਲੀਆਂ ਦਿਖਾਈਆਂ ਜਾਣ ਤੇ ਬਾਈਕਾਟ ਜਿਹੜਾ ਜੀ ਉਹ ਹੋਵੇ। ਇਸ ਕਰਕੇ ਉਹਨਾਂ ਨੇ ਹਾਲ ਦੀ ਘੜੀ ਬਿਲਕੁਲ ਪਾਸਾ ਹੀ ਵੱਟ ਲਿਆ ਜਨਤਕ ਸਮਾਗਮਾਂ ਤੋਂ ਸਾਰੇ ਬਾਦਲ ਪਰਿਵਾਰ ਨੇ। ਜੀ ਅਗਲੀ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਜਿਹੜੇ 2 ਧੜਿਆਂ ਦੀ ਕਹਿੰਦੇ ਮੀਟਿੰਗ ਤਾਂ ਹੋਈ ਪਰ ਗੱਲ ਕਿਸੇ ਪਾਸੇ ਨਾ ਲੱਗੀ। ਐਕਚੁਅਲੀ ਜਿਹੜਾ ਖਹਿਰਾ ਧੜਾ ਜੀ ਉਹਨੇ ਇੱਕ ਜਿਹੜੀ ਕਮੇਟੀ ਬਣਾਈ ਸੀਗੀ, ਇਹ ਕਮੇਟੀ ਜਿਹੜੀ ਸੀਗੀ ਜੀ ਇਹ ਜਿਹੜਾ ਦਿੱਲੀ ਵਾਲਾ ਧੜਾ ਜੀ ਉਹਨੇ ਬਣਾਈ, ਔਰ ਇਹ ਤਕਰੀਬਨ 1 ਘੰਟੇ ਦੀ ਪਹਿਲੀ ਮੀਟਿੰਗ ਜਿਹੜੀ ਆ ਜੀ ਜਿਉਂ ਰਸੇਵੇ ਹੋਏ ਆ ਉਸ ਤੋਂ ਬਾਅਦ ਇਹ ਚੰਡੀਗੜ੍ਹ ਦੇ ਵਿੱਚ ਹੋਈ ਦੱਸੀ ਜਾਂਦੀ ਆ। ਇਹ ਜਿਹੜੀ ਕਮੇਟੀ ਸੀਗੀ ਜੀ ਜਿਹੜੀ ਬਣਾਈ ਜਿਹੜਾ ਦਿੱਲੀ ਵਾਲੇ ਧੜੇ ਨੇ, ਉਹਦੇ ਵਿੱਚ ਸੰਸਦ ਮੈਂਬਰ ਭਗਵੰਤ ਮਾਨ, ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਕੁਲਵੰਤ ਸਿੰਘ ਪੰਡੋਰੀ ਤੇ ਗੁਰਮੀਤ ਸਿੰਘ ਮੀਤ ਹੇਰ ਇਹ ਸ਼ਾਮਲ ਸੀਗੇ। ਦੂਜੇ ਪਾਸੇ ਤੋਂ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਸੁਰੇਸ਼ ਕੁਮਾਰ ਸ਼ਰਮਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਪਰਮਜੀਤ ਸਿੰਘ ਸਚਦੇਵਾ ਸ਼ਾਮਲ ਜਿਹੜੇ ਜੀ ਉਹ ਦੱਸੇ ਜਾਂਦੇ ਆ। ਜਿਹੜੀ ਇਹ ਮੀਟਿੰਗ ਹੋਈ ਉਸ ਤੋਂ ਬਾਅਦ ਬਾਹਰ ਆ ਕੇ ਦੋਨਾਂ ਧੜਿਆਂ ਨੇ ਇਹ ਗੱਲ ਕਹੀ ਕਿ ਚੰਗੇ ਖੁਸ਼ਗਵਾਰ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਆ, ਔਰ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਕੀਤੀ ਗਈ ਆ। ਇਹ ਵੀ ਆਖਿਆ ਗਿਆ ਕਿ ਜਿਹੜੀ ਅਗਲੀ ਮੀਟਿੰਗ ਆ ਉਹ ਛੇਤੀ ਦੁਬਾਰਾ ਜਿਹੜੀ ਜੀ ਕੀਤੀ ਜਾਊਗੀ ਤਾਂ ਕਿ ਏਕਤਾ ਦੇ ਯਤਨ ਜਿਹੜੇ ਆ ਉਹ ਸਿਰੇ ਚਾੜੇ ਜਾ ਸਕਣ। ਇਹ ਕਿਹਾ ਜਾ ਰਿਹਾ ਕਿ ਜਿਹੜਾ ਬਾਗੀ ਧੜਾ ਉਹਨੇ ਗਿਲੇ ਸ਼ਿਕਵੇ ਜਿਹੜੇ ਆ ਜੀ ਕੀਤੀ ਆ,
ਔਰ ਬਠਿੰਡਾ ਕਨਵੈਨਸ਼ਨ ਦੇ ਜਿਹੜੇ ਮਤੇ ਨੇ ਉਹਨਾਂ ਦੀ ਗੱਲ ਜਿਹੜੀ ਆ ਉਹ ਕੀਤੀ ਆ। ਇਹਦੇ ਵਿੱਚ ਜਿਹੜੀ ਵੱਡੀ ਮੁਸ਼ਕਲ ਆਊਗੀ ਉਹ ਇਹ ਆ ਕਿ ਜਿਹੜਾ ਬਾਗੀ ਧੜਾ ਉਹ ਕਹਿੰਦਾ ਕਿ ਸਾਰੇ ਵਿੰਗ ਜਿਹੜੇ ਆ ਉਹ ਭੰਗ ਕਰ ਦਿੱਤੇ ਜਾਣ ਤੇ ਨਵੇਂ ਸਿਰੇ ਤੋਂ ਜਥੇਬੰਦਕ ਢਾਂਚਾ ਜਿਹੜਾ ਜੀ ਉਹ ਕਾਇਮ ਕੀਤਾ ਜਾਵੇ। ਇਹ ਜਿਹੜੀ ਸ਼ਰਤ ਹੈ, ਨਹੀਂ ਲੱਗਦਾ ਕਿ ਇਹ ਜਿਹੜਾ ਜੀ ਦਿੱਲੀ ਵਾਲਾ ਧੜਾ ਆ ਉਹ ਕਿਸੇ ਵੀ ਹਾਲਤ ਦੇ ਵਿੱਚ ਮੰਨੂਗਾ। ਜੇ ਉਹ ਮੰਨਦਾ ਹੈ ਤੇ ਇਹਦੇ ਨਾਲ ਜਿਹੜੇ ਵੱਖ-ਵੱਖ ਵਿੰਗ ਬਣਾਏ ਨੇ ਉਹਨਾਂ ਦੇ ਉੱਤੇ ਜਿਹੜੇ ਲੋਕ ਲਾਏ ਨੇ ਉਹ ਫਿਰ ਜਿਹੜਾ ਜੀ ਬਾਗੀ ਹੋਣਗੇ। ਦੂਜੀ ਗੱਲ, ਸਮਝੌਤਾ ਤਾਂ ਜਿਹੜਾ ਜੀ ਉਹ ਵੀ ਕਰਨਾ ਚਾਹੁੰਦਾ, ਪਰ ਉਹ ਇਸ ਲੈਵਲ ਦਾ ਸਮਝੌਤਾ ਨਹੀਂ ਕਿ ਬਾਗੀ ਧੜਾ ਜਿਹੜਾ ਜੀ ਉਹਦੇ ਉੱਤੇ ਕਾਬਜ਼ ਹੋ ਜਾਵੇ ਔਰ ਹਾਵੀ ਹੋ ਜਾਵੇ ਉਹਦੇ ਉੱਤੇ। ਤੋ ਇਹ ਜਿਹੜਾ ਜੀ ਅਜੇ ਤਾਂ ਸਵਾਲੀਆ ਨਿਸ਼ਾਨ ਹੈ ਕਿ ਦੋਨਾਂ ਧੜਿਆਂ ਦੇ ਵਿਚਾਲੇ ਜਿਹੜੀ ਏਕਤਾ ਹੋਊਗੀ ਜਾਂ ਨਹੀਂ। ਇਹਦੇ ਵਿੱਚ ਜਿਹੜੀ ਕਮੇਟੀ ਬਣਾਈ ਸੀ ਉਹਦੇ ਸੁਖਪਾਲ ਸਿੰਘ ਖਹਿਰਾ ਹੋਰੀ ਨਹੀਂ ਸੀ ਹੈਗੇ, ਤਾਂ ਉਹ ਇਸ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਸੀਗੇ। ਇਹ ਕਿਹਾ ਗਿਆ ਕਿ ਜਿਹੜਾ ਦਿੱਲੀ ਵਾਲਾ ਧੜਾ ਹੈ ਉਹਨੇ ਕਿਹਾ ਕਿ ਉਹ ਆਪਣੀ ਜਿਹੜੀ ਉਹਨਾਂ ਦੀ ਕੋਰ ਕਮੇਟੀ ਆ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਬਾਗੀ ਧੜੇ ਨੇ ਰੱਖੀਆਂ ਉਹਨੂੰ ਰੱਖਣਗੇ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਜੀ ਉਹ ਸਟੈਪ ਲੈਣਗੇ। ਉਹਨਾਂ ਨੇ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਜਿਹੜੀਆਂ ਦੀ ਉਹ ਮੰਗਾਂ ਦੇ ਬਾਰੇ ਦੇ ਵਿੱਚ। ਜਵਾਬ ਸ਼ਾਇਦ ਜਿਹੜਾ ਦੀ ਉਹ ਦੇ ਸਕਦੇ ਵੀ ਨਹੀਂ ਸੀਗੇ ਜਿਹੋ ਜਿਹੀਆਂ ਇਹ ਮੰਗਾਂ ਨੇ। ਤਾਂ ਅਜੇ ਜਿਹੜੇ ਆ ਜੀ ਅੜ ਦੋਨਾਂ ਧੜਿਆਂ ਦੇ ਵਿਚਾਲੇ ਜਿਹੜੀ ਆ ਜੀ ਉਹ ਕਾਇਮ ਹੈ। ਉਧਰ ਆਮ ਆਦਮੀ ਪਾਰਟੀ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਪ੍ਰਿੰਸੀਪਲ ਬੁੱਧਰਾਮ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ, ਉਹਦੇ ਵਿੱਚ ਇਹ ਗੱਲ ਆਖੀ ਗਈ ਕਿ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਉਹ ਦਸੰਬਰ ਤੱਕ ਸਾਰੇ ਦੇ ਸਾਰੇ ਜਿਹੜੇ ਜੀ ਉਹ ਐਲਾਨ ਦਿੱਤੇ ਜਾਣਗੇ ਜਿਨ੍ਹਾਂ ਨੇ ਚੋਣ 19 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਲੜਨੀ ਹੈ। ਇਹ ਵੀ ਇੱਕ ਪੈਂਤੜਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿ ਜੇ ਦੋਨਾਂ ਧੜਿਆਂ ਦੇ ਵਿਚਾਲੇ ਗੱਲਬਾਤ ਕੋਈ ਸਿਰੇ ਨਹੀਂ ਲੱਗਦੀ ਉਦੋਂ ਪਹਿਲਾਂ ਦੇ ਉਮੀਦਵਾਰ ਜਿਹੜੇ ਜੀ ਉਹ ਐਲਾਨ ਦਿੱਤੇ ਤੇ ਫਿਰ ਜਿਹੜਾ ਜੀ ਇਹ ਕਿਹਾ ਜਾਊਗਾ ਕਿ ਅਸੀਂ ਹੁਣ ਉਮੀਦਵਾਰਾਂ ਤੋਂ ਪਿੱਛੇ ਜਿਹੜਾ ਜੀ ਉਹ ਨਹੀਂ ਪਰਤਾਂਗੇ। ਔਰ ਜਿਹੜਾ ਬਾਗੀ ਧੜਾ ਉਹਨੂੰ ਵੀ ਇਹ ਕਿਸਮ ਦੇ ਨਾਲ ਲਾਲਚ ਹੋਊਗਾ ਕਿ ਜੇ ਉਹਨਾਂ ਨੇ ਵੀ ਆਪਣੇ ਧੜੇ ਦੇ ਕੁਝ ਉਮੀਦਵਾਰ ਜਿਹੜੇ ਆ ਜੀ ਖੜੇ ਕਰਨੇ ਆ ਤਾਂ ਉਹਨੂੰ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨਾ ਪਊਗਾ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਨਵੇਂ ਜਥੇਦਾਰ ਹੋਣਾ ਦੇ ਲਈ ਕਾਫੀ ਔਖਾ ਆ, ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀ ਟਰੋਲਿੰਗ ਚੱਲ ਰਹੀ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੀ ਟਰੋਲਿੰਗ ਹੈ ਜੀ ਉਹਦਾ ਕਾਰਨ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਹਰਪ੍ਰੀਤ ਸਿੰਘ ਹੋਰੀ ਨੇ, ਪਰ ਜਿਹੋ ਜਿਹੇ ਹਾਲਾਤ ਜਿਹੜੇ ਜੀ ਅਕਾਲ ਤਖਤ ਦੇ ਬਣਾ ਦਿੱਤੇ ਗਏ ਪਿਛਲੇ ਕੁਝ ਸਾਲਾਂ ਦੇ ਦੌਰਾਨ, ਜਥੇਦਾਰ ਦਾ ਜਿਹੜਾ ਰੋਲ ਜਿਸ ਟਾਈਪ ਦਾ ਰਿਹਾ ਉਹਦੇ ਕਰਕੇ ਜਿਹੜੀ ਹੈ ਜੀ ਇਹ ਟਰੋਲਿੰਗ ਜਾਰੀ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਨਵਾਂ ਜਿਹੜਾ ਜਥੇਦਾਰ ਆ ਉਹ ਵੀ ਬਾਦਲਾਂ ਤੋਂ ਆਸੇ ਪਾਸੇ ਨਹੀਂ ਹੋ ਸਕੂਗਾ, ਉਹਨੂੰ ਉਹਨਾਂ ਦੇ ਹੁਕਮ ਹੀ ਜਿਹੜੇ ਆ ਜੀ ਉਹ ਵਜਾਉਣੇ ਪੈਣਗੇ, ਉਹਨਾਂ ਦੇ ਮੁਤਾਬਕ ਹੀ ਕੰਮ ਜਿਹੜਾ ਜੀ ਉਹ ਕਰਨਾ ਪਊਗਾ। ਕਿਉਂਕਿ ਜਿਹੜੇ ਜਿੰਨੇ ਕੁ ਕੰਡੇ ਬੀਜ ਗਏ ਆ ਗੁਰਬਚਨ ਸਿੰਘ ਹੋਰੀ ਉਹ ਚੁਗ ਸਕਣੇ ਕੋਈ ਹਾਰੀ ਸਾਰੀ ਦੇ ਵੱਸ ਵਾਲੀ ਗੱਲ ਜਿਹੜੀ ਉਹ ਨਹੀਂ ਹੋਊਗੀ। ਕਿਉਂਕਿ ਜਿਹੜੀ ਬਿਲਡਿੰਗ ਸੀ ਜੀ ਉਹ ਤਾਂ ਦੁਬਾਰਾ ਉਸਰ ਗਈ, ਜਦੋਂ 84 ਢਾਹੀ ਗਈ। ਜਿਹੜਾ ਲੋਕ ਮਨਾਂ ਦੇ ਵਿੱਚੋਂ ਇੱਕ ਆਸਥਾ ਦੇ ਰੂਪ ਦੇ ਵਿੱਚ ਅਕਾਲ ਤਖਤ ਸੀ ਉਹ ਢਾਹ ਦਿੱਤਾ ਗਿਆ ਜੀ। ਔਰ ਜਿਸ ਕਿਸਮ ਨਾਲ ਢਾਇਆ ਕਿ ਉਹ ਦੁਬਾਰਾ ਜਿਹੜਾ ਜੀ ਬਣ ਸਕੂਗਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਹਦੇ ਵਾਸਤੇ ਸਖਤ ਫੈਸਲਿਆਂ ਦੀ ਉਮੀਦ ਜਿਹੜੀ ਜੀ ਉਹ ਕੀਤੀ ਜਾਂਦੀ ਹੈ, ਪਰ ਕੋਈ ਸਖਤ ਫੈਸਲਾ ਹਰਪ੍ਰੀਤ ਸਿੰਘ ਹੋਰੀ ਲੈ ਸਕਣਗੇ ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹਾਲਾਂਕਿ ਉਹਨਾਂ ਨੇ ਕੁਝ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਅਕਾਲੀ ਦਲ ਦੇ ਵਾਸਤੇ ਜਿਹੜੀਆਂ ਚੰਗੀਆਂ ਨਹੀਂ ਗਈਆਂ, ਅਕਾਲੀ ਦਲ ਬਾਦਲ ਦੇ ਵਾਸਤੇ, ਪਰ ਤੁਸੀਂ ਇਹ ਕਹਿ ਸਕਦੇ ਹੋ ਕਿ ਸਮੇਂ ਦੀ ਨਜ਼ਾਕਤ ਜਿਹੜੀ ਹੈ ਜੀ ਜਾਂ ਜਿਹੜੀ ਨਬਜ਼ ਹੈ ਉਹਨੂੰ ਪਹਿਚਾਣਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਬਰਗਾੜੀ ਦੇ ਵਿੱਚ ਮੋਰਚਾ ਲਾਉਣ ਵਾਲੇ ਆ ਉਹਨਾਂ ਪ੍ਰਬੰਧਕਾਂ ਦੀ ਮੰਗ ਜਾਇਜ਼ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਘਟਨਾਵਾਂ ਤੋਂ ਬਾਅਦ ਬਾਈਬਲ ਕਲਾਂ ਦੇ ਵਿੱਚ 2 ਸਿੱਖਾਂ ਦੀ ਹੋਈ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰਾਮ ਰਹੀਮ ਨੂੰ ਮਾਫੀ ਦਾ ਫੈਸਲਾ ਗਲਤ ਹੈ ਜੇ ਉਹਨਾਂ ਨੇ ਕਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਵਾਪਸ ਬੇਸ਼ੱਕ ਲੈ ਲਿਆ ਗਿਆ ਸੀ ਪਰ ਉਦੋਂ ਤੱਕ ਬਹੁਤ ਦੇਰ ਜਿਹੜੀ ਹੋ ਚੁੱਕੀ ਹੋਈ ਸੀ। ਹਰਪ੍ਰੀਤ ਸਿੰਘ ਹੋਰੀ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਬੋਲ ਤਾਂ ਰਹੇ ਆ ਪਰ ਕਿਤੇ ਵੀ ਗੁਰਬਚਨ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਉਹ ਕੋਈ ਗੱਲ ਨਹੀਂ ਕਰ ਰਹੇ। ਬਹੁਤੇ ਸਵਾਲ ਜਿਹੜੇ ਜੀ ਉਹਨੂੰ ਲੈ ਕੇ ਹੈ ਕਿ ਇੰਨਾ ਲੰਮਾ ਸਮਾਂ ਉਹ ਇਸ ਅਹੁਦੇ ਦੇ ਉੱਤੇ ਟਿਕੇ ਰਹੇ, ਉਹਨਾਂ ਦੇ ਉੱਤੇ ਕਰਪਸ਼ਨ ਤੱਕ ਦੇ ਦੋਸ਼ ਜਿਹੜੇ ਸੀਗੇ ਜੀ ਉਹ ਲੱਗੇ ਵੀ ਇਹ ਕਿਵੇਂ ਜਿਹੜਾ ਜੀ ਇਹਨਾਂ ਨੂੰ ਪਾਸੇ ਕੀਤਾ ਜਾ ਸਕੂਗਾ। ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। 45 ਸਾਲ ਦੇ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਹੋਰੀ ਨੇ ਜੀ ਉਹ 21 ਅਪ੍ਰੈਲ 17 ਤੋਂ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਜੀ ਬਣੇ ਔਰ ਹੁਣ ਜਿਹੜਾ ਜੀ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਅਕਾਲ ਤਖਤ ਦਾ ਲਾਇਆ ਗਿਆ।
ਐਨਾਲਿਸਿਸ ਆਫ ਗਾਡ ਨੇਮਸ ਦੇ ਵਿਸ਼ੇ ਦੇ ਉੱਤੇ ਉਹ PhD ਜਿਹੜੀ ਹੈ ਜੀ ਇੱਥੇ ਕਰ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਇਹ ਚੀਜ਼ ਜਿਹੜੀ ਹੈ ਜੀ ਉਹ ਉਭਾਰੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਵੱਲੋਂ। ਅਕਾਲੀ ਦਲ ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਿਹਾ ਕਿ ਉਹਨੇ ਇੱਕ ਪੜ੍ਹੇ ਲਿਖੇ ਵਿਅਕਤੀ ਨੂੰ ਅਕਾਲ ਤਖਤ ਦਾ ਜਥੇਦਾਰ ਜਿਹੜਾ ਜੀ ਉਹ ਲਾਇਆ। ਪਰ ਇੱਥੇ ਥੋੜੀ ਜਿਹੀ ਵੇਖਣ ਵਾਲੀ ਗੱਲ ਇਹ ਹੈ ਜੀ ਕਿ ਇਹ ਮਾਮਲਾ ਜਿਹੜਾ ਜੀ ਧਰਮ ਦੇ ਨਾਲ ਜੁੜਿਆ ਹੋਇਆ ਹੈ। ਇਹ ਠੀਕ ਹੈ ਕਿ ਜਿਹੜੀ ਡਿਗਰੀ ਆ ਉਹ ਬਹੁਤ ਮਾਇਨੇ ਰੱਖਦੀ ਹੈ। ਪੜ੍ਹਿਆ ਲਿਖਿਆ ਵਿਅਕਤੀ ਜਿਹੜਾ ਜੀ ਉਹ ਉੱਥੋਂ ਸੋਚਣਾ ਸ਼ੁਰੂ ਕਰਦਾ ਜਿੱਥੇ ਅਨਪੜ੍ਹ ਬੰਦੇ ਦੀ ਸੋਚ ਜਿਹੜੀ ਉਹ ਖਤਮ ਹੋ ਜਾਂਦੀ ਹੈ। ਪਰ ਸਵਾਲ ਇਹ ਆ ਕਿ ਜਿਸ ਕਿਸਮ ਦੇ ਨਾਲ ਇਹ ਇੱਕ ਉੱਚ ਅਹੁਦਾ, ਇੱਕ ਉੱਚ ਸਥਾਨ ਜਿਹੜਾ ਸੀਗਾ ਜੀ ਉਹ ਸਿਆਸਤ ਦੇ ਤਾਣੇ ਬਾਣੇ ਦੇ ਵਿੱਚ ਉਲਝ ਕੇ ਰਹਿ ਗਿਆ ਪਿਛਲੇ ਦਿਨਾਂ ਤੋਂ, ਕੀ ਉੱਥੇ ਇੱਕ ਪੜ੍ਹਿਆ ਲਿਖਿਆ ਵਿਅਕਤੀ ਵੀ ਕੋਈ ਰੋਲ ਜਿਹੜਾ ਜੀ ਉਹ ਨਿਭਾ ਸਕੂਗਾ? ਇਹ ਬਹੁਤ ਵੱਡਾ ਸਵਾਲ ਹੈ ਔਰ ਅਜੇ ਇਸ ਸਵਾਲ ਦਾ ਜਵਾਬ ਜਿਹੜਾ ਜੀ ਕਿਤੋਂ ਲੱਭਦਾ ਨਹੀਂ ਗਿਆ। ਜੀ ਜੀ ਅਗਲੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਨੇ ਜਿਹੜਾ ਆ ਪਟਾਕੇ ਚਲਾਉਣ ਲਈ ਦੀਵਾਲੀ ਵਾਲੇ ਦਿਨ 2 ਘੰਟੇ ਦੀ ਇਜਾਜ਼ਤ ਦਿੱਤੀ। ਐਕਚੁਅਲੀ ਦੇਖੋ ਹੋਣਾ ਤਾਂ ਇਹ ਚਾਹੀਦਾ ਜੀ ਅਸਲ ਦੇ ਵਿੱਚ ਕਿ ਇਹ ਤੇ ਮੁਕੰਮਲ ਪਾਬੰਦੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਦੀਵਾਲੀ ਜਿਹੜੀ ਆ ਜੀ ਇਸ ਮੌਕੇ ਦੇ ਉੱਤੇ ਪਟੀਸ਼ਨਾਂ ਕੁਝ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀਆਂ ਗਈਆਂ ਸੀਗੀਆਂ ਕਿ ਪਟਾਕਿਆਂ ਤੇ ਪਾਬੰਦੀ ਲਾਓ ਕੰਪਲੀਟਲੀ। ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਹੈ ਕਿ ਮੁਕੰਮਲ ਰੂਪ ਦੇ ਵਿੱਚ ਤਾਂ ਪਾਬੰਦੀ ਨਹੀਂ ਅਜੇ ਜਿਹੜਾ ਜੀ ਉਹ ਲਾਈ ਜਾ ਸਕਦੀ। ਉਹਨੇ 2 ਘੰਟੇ ਦੇ ਵਾਸਤੇ ਦੀਵਾਲੀ ਦੀ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਘੱਟ ਪ੍ਰਦੂਸ਼ਣ ਵਾਲੇ ਜਿਹੜੇ ਪਟਾਕੇ ਨੇ ਉਹ ਚਲਾਉਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦਿੱਤੀ ਆ। ਦਿੱਲੀ ਤੇ NCR ਦੇ ਵਿੱਚ ਪਟਾਕੇ ਚਲਾਉਣ ਲਈ ਥਾਵਾਂ ਤੈਅ ਕੀਤੀਆਂ ਜਾਣਗੀਆਂ ਤੇ ਉਹਨਾਂ ਥਾਵਾਂ ਦੇ ਉੱਤੇ ਸਾਂਝੇ ਤੌਰ ਤੇ ਭਾਈਚਾਰਕ ਰੂਪ ਦੇ ਵਿੱਚ ਆਤਿਸ਼ਬਾਜ਼ੀ ਦੀਆਂ ਸੰਭਾਵਨਾਵਾਂ ਜਿਹੜੀਆਂ ਜੀ ਉਹ ਲੱਭੀਆਂ ਜਾਣਗੀਆਂ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸਿਰਫ ਲਾਇਸੈਂਸ ਵਾਲੇ ਦੁਕਾਨਦਾਰ ਪਟਾਕੇ ਵੇਚ ਸਕਣਗੇ। ਪਟਾਕਿਆਂ ਦੀ ਆਨਲਾਈਨ ਵਿਕਰੀ ਜਿਹੜੀ ਉਹ ਨਹੀਂ ਹੋਊਗੀ। ਸੁਪਰੀਮ ਕੋਰਟ ਨੇ ਧਾਰਮਿਕ ਰਵਾਇਤਾਂ, ਪਟਾਕਿਆਂ ਨਾਲ ਜੁੜੇ ਰੁਜ਼ਗਾਰ ਤੇ ਪ੍ਰਦੂਸ਼ਣ ਕਾਰਨ ਹੋਣ ਵਾਲੇ ਸਿਹਤ ਦੇ ਖਤਰਿਆਂ ਦੇ ਵਿਚਕਾਰ ਸੰਤੁਲਨ ਬਣਾਉਂਦਿਆਂ ਹੋਇਆਂ ਸਖਤ ਸ਼ਰਤਾਂ ਦੇ ਨਾਲ ਆਤਿਸ਼ਬਾਜ਼ੀ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦਿੱਤੀ ਆ। ਜਸਟਿਸ AK ਸੀਕਰੀ ਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਹੁਕਮ ਦੇ ਉੱਤੇ ਅਮਲ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਪੁਲਿਸ ਦੇ ਮੋਢਿਆਂ ਤੇ ਪਾਤੀ ਹੈ। ਕੋਰਟ ਨੇ ਸਾਫ਼ ਕਿਹਾ ਕਿ ਹੁਕਮ ਦੇ ਉੱਤੇ ਅਮਲ ਲਈ ਥਾਣਾ ਮੁਖੀ ਨਿੱਜੀ ਤੌਰ ਦੇ ਉੱਤੇ ਜ਼ਿੰਮੇਵਾਰ ਹੋਊਗਾ ਔਰ ਹੁਕਮ ਦੀ ਉਲੰਘਣਾ ਤੇ ਉਹਨਾਂ ਖਿਲਾਫ ਹੁਕਮ ਅਦੂਲੀ ਦੀ ਕਾਰਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਅਦਾਲਤ ਨੇ ਹੁਕਮ ਹਵਾ ਪੋਲਿਊਸ਼ਨ ਕਰਕੇ ਜੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਦਾ ਮੁੱਦਾ ਉਠਾਉਣ ਵਾਲੇ 3 ਜਿਹੜਾ ਜੀ ਬੱਚਿਆਂ ਦੀ ਅਪੀਲ ਦੇ ਉੱਤੇ ਇਹ ਫੈਸਲਾ ਜਿਹੜਾ ਜੀ ਉਹ ਸੁਣਾਇਆ। ਅਪੀਲ ਦੇ ਵਿੱਚ ਸਿਹਤ ਦੀ ਦੁਹਾਈ ਦਿੰਦਿਆਂ ਹੋਇਆ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਸੀਗੀ। ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਫਿਰ ਇਹ ਆ ਜਾਂਦਾ, ਚਾਹੇ ਉਹ ਰੇਲ ਹਾਦਸਾ ਚਾਹੇ ਪਟਾਕਿਆਂ ਵਾਲੀ ਜਿਹੜੀ ਗੱਲ ਹੈ ਜੀ, ਜਿੰਨੀ ਦੇਰ ਤੱਕ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ, ਜਿੰਨੀ ਦੇਰ ਤੱਕ ਉਹ ਇਹ ਨਹੀਂ ਸਮਝਦੇ ਕਿ ਇਸ ਗੰਦ ਦੇ ਵਿੱਚ ਸਾਹ ਲੈਣਾ ਜਿੱਥੇ ਉਹਨਾਂ ਨੂੰ ਔਖਾ ਹੋ ਰਿਹਾ, ਜਿੱਥੇ ਉਹ ਰੌਲਾ ਪਾਉਂਦੇ ਆ ਉਹਨੂੰ ਗੰਦਾ ਕਰਨ ਦੇ ਵਿੱਚ ਫਿਰ ਉਹ ਆਪ ਯੋਗਦਾਨ ਕਿਉਂ ਪਾਉਂਦੇ ਆ, ਉਨੀ ਦੇਰ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਜਿਹੜਾ ਜੀ ਉਹ ਲੱਭਿਆ ਜਾ ਸਕਣਾ। ਪਟਾਕਿਆਂ ਦਾ ਦੀਵਾਲੀ ਦੇ ਨਾਲ ਕੋਈ ਦੂਰ ਦੂਰ ਦਾ ਵੀ ਸੰਬੰਧ ਨਹੀਂਗਾ ਜੀ। ਇਹ ਮਹਿਜ਼ ਇੱਕ ਤੁਸੀਂ ਕਹਿ ਲਓ ਕਿ ਮਾਰਕੀਟਿੰਗ ਜਿਹੜੇ ਵਾਲੇ ਆ ਜੀ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਜਿਹੜਾ ਲੈਣ ਦਾ ਕਰੋੜਾਂ ਰੁਪਈਆ ਜਿਹੜਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਫੂਕ ਦਿੱਤਾ ਜਾਂਦਾ। ਅਗਲੇ ਦਿਨ ਦੇ ਵਾਸਤੇ ਪੰਛੀ, ਪਸ਼ੂ ਤੇ ਜਿਹੜਾ ਮਨੁੱਖ ਹੈ ਉਹਦੇ ਵਾਸਤੇ ਸਾਹ ਲੈਣਾ ਫਿਰ ਜਿਹੜਾ ਜੀ ਉਹ ਔਖਾ ਹੋ ਜਾਂਦਾ। ਪਰ ਬੰਦਾ ਜਿਹੜਾ ਜੀ ਉਹ ਸਮਝ ਨਹੀਂ ਰਿਹਾ ਜੀ ਇਸ ਗੱਲ ਨੂੰ। ਔਰ ਵਿਦੇਸ਼ਾਂ ਦੇ ਵਿੱਚ ਵੀ ਜਿਵੇਂ ਇਹ ਪ੍ਰਚਲਨ ਜਿਹੜਾ ਜੀ ਬੜਾ ਤੇਜ਼ ਹੋ ਰਿਹਾ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਪਟਾਕੇ, ਚਾਹੇ ਬੇਸ਼ੱਕ ਖਾਸ ਥਾਵਾਂ ਦੇ ਉੱਤੇ ਹੀ, ਪਰ ਇਹ ਲੋਕਾਂ ਨੂੰ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਜੀ ਉਹਨਾਂ ਨੂੰ ਹੁਣ ਤੋਂ ਇਹ ਸਮਝਣਾ ਚਾਹੀਦਾ ਵੀ ਜੇ ਇੱਥੇ ਏਡੀ ਵੱਡੀ ਮੁਸੀਬਤ ਖੜੀ ਹੋ ਗਈ ਆ ਤੇ ਉੱਥੇ ਕਮ ਸੇ ਕਮ ਇਸ ਮੁਸੀਬਤ ਨੂੰ ਤੁਸੀਂ ਜਿਹੜਾ ਜੀ ਉਹ ਲੈ ਕੇ ਨਾ ਆਓ ਔਰ ਪਟਾਕੇ ਚਲਾਉਣ ਤੋਂ ਇਨਕਾਰ ਕਰੋ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ, ਅੰਮ੍ਰਿਤਸਰ ਰੇਲ ਹਾਦਸੇ ਦੇ ਵਿੱਚ ਰੇਲਵੇ ਦੇ ਉੱਤੇ ਸਵਾਲ ਉੱਠਣੇ ਜਾਰੀ। ਐਕਚੁਅਲੀ ਜੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ DMU ਰੇਲ ਗੱਡੀ ਦਾ ਡਰਾਈਵਰ ਆ, ਗਾਰਡ ਤੇ ਗੇਟਮੈਨ ਨੂੰ ਰੇਲਵੇ ਨੇ ਛੁੱਟੀ ਤੇ ਜਿਹੜਾ ਉਹ ਭੇਜ ਦਿੱਤਾ। ਇਹ ਦੱਸਿਆ ਗਿਆ ਜੀ ਕਿ ਰੇਲਵੇ ਨੇ ਫੈਸਲਾ ਇਹਨਾਂ ਦੀ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਲਿਆ। ਘਟਨਾ ਦੀ ਜਾਂਚ ਮੈਜਿਸਟ੍ਰੇਟ ਤੇ SIT
ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਕੀਤੀ ਜਾ ਰਹੀ ਆ। ਦੋਵਾਂ ਦੇ ਵੱਲੋਂ ਰੇਲਵੇ ਤੋਂ ਵੀ ਜਿਹੜੀ ਜਾਣਕਾਰੀ ਮੰਗੀ ਜਾ ਰਹੀ ਆ ਉਹ ਮੁਹੱਈਆ ਕਰਵਾਈ ਜਾ ਰਹੀ ਹੈ। ਉਧਰ ਜਿਹੜਾ ਜੀ ਸਵਾਲ ਜਿਹੜੇ ਨੇ ਉਹ ਲਗਾਤਾਰ ਉੱਠਣੇ ਜਾ ਰਹੀ ਹੈ। ਬੇਸ਼ੱਕ ਕੱਲ ਜਿਹੜਾ ਅਕਾਲੀ ਦਲ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਰਾਜਪਾਲ ਨੂੰ ਮਿਲਿਆ ਔਰ ਇਹ ਕਿਹਾ ਕਿ ਇਹਦੇ ਵਾਸਤੇ ਸਿਟਿੰਗ ਜੱਜ ਤੋਂ ਇਹਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ। ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਅਸਤੀਫਾ ਜਿਹੜਾ ਜੀ ਲਿਆ ਜਾਵੇ ਤੇ ਨਵਜੋਤ ਕੌਰ ਸਿੱਧੂ ਹੋਰਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ। ਇੱਥੇ ਅਕਾਲੀ ਦਲ ਜਿਹੜਾ ਨਾ ਜੀ ਇੱਕ ਗੱਲ ਭੁੱਲ ਰਿਹਾ ਹੈ ਕਿ ਇਹ ਮਾਮਲਾ ਰੇਲਵੇ ਦੇ ਨਾਲ ਡਾਇਰੈਕਟ ਜੁੜਿਆ ਹੋਇਆ ਹੈ। ਰੇਲਵੇ ਸੈਂਟਰ ਦੇ ਅੰਡਰ ਕੇਂਦਰ ਸਰਕਾਰ ਵੱਲ ਨੂੰ ਨਹੀਂ ਇਹ ਜਾਂਦੇ ਕਿ ਉੱਥੇ ਜਿਹੜਾ ਮੰਤਰੀ ਨੇ ਰੇਲਵੇ ਦੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਰੇਲਵੇ ਆਪਣੇ ਤੌਰ ਦੇ ਉੱਤੇ ਇਹਦੀ ਜਾਂਚ ਕਰਵਾਵੇ ਕਿ ਕਿਉਂ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੋਇਆ। ਜੇ ਕਿਤੇ ਅਣਗਹਿਲੀ ਹੋਈ ਆ ਤੇ ਉਹਦਾ ਫਿਰ ਜਿਹੜਾ ਜੀ ਉਹ ਦੱਸਿਆ ਜਾਵੇ। ਰੇਲਵੇ ਜਿਹੜਾ ਜੀ ਬਿਨਾਂ ਜਾਂਚ ਤੋਂ ਜਦੋਂ ਕਲੀਨ ਚਿੱਟ ਦੇਈ ਜਾਂਦਾ ਤੇ ਇਹ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਉਹ ਖੜੇ ਹੋ ਰਹੇ ਆ ਕਿ ਕਾਰਨ ਕੀ ਹੈ ਕਿ ਕਿਉਂ ਜਿਹੜਾ ਜੀ ਰੇਲਵੇ ਜਾਂਚ ਤੋਂ ਭੱਜ ਰਿਹਾ। ਵੀ ਕਿਤੇ ਕੁਝ ਦਾਲ ਚ ਕਾਲਾ ਤਾਂ ਨਹੀਂ। ਲੋਕਾਂ ਦੇ ਅੰਦਰ ਮਨਾਂ ਦੇ ਅੰਦਰ ਜਿਹੜੇ ਆ ਜੀ ਉਹ ਸਵਾਲ ਵੱਡੇ ਹੋ ਰਹੇ ਆ। ਰਾਜਪਾਲ ਨੂੰ ਮਿਲਣ ਦੀ ਬਜਾਏ ਸੈਂਟਰ ਦੀ ਸਰਕਾਰ ਕੋਲੇ ਜਾ ਕੇ ਉੱਥੇ ਤਾਂ ਉਹਨਾਂ ਦੀ ਭਾਈਵਾਲੀ ਆ ਔਰ ਉੱਥੇ ਉਹ ਰੇਲ ਮੰਤਰੀ ਤੋਂ ਇਹ ਜਾਂਚ ਜਿਹੜੀ ਹੈ ਜੀ ਮਾਰਕ ਕਰਵਾ ਸਕਦੇ ਆ ਤੇ ਕਰਵਾ ਕਿਉਂ ਨਹੀਂ ਰਹੇ ਜੀ। ਸ਼ਾਇਦ ਕਿਤੇ ਨਾ ਕਿਤੇ ਇਹਦੇ ਚ ਸਿਆਸਤ ਜਿਹੜੀ ਹੈ ਜੀ ਉਹ ਹੈ। ਉਧਰ ਜਿਹੜਾ ਦੁਸਹਿਰਾ ਕਮੇਟੀ ਦਾ ਪ੍ਰਧਾਨ ਸੀਗਾ ਜੀ ਮਿੱਠੂ ਮਦਾਨ ਉਹ ਆਪਣੇ ਘਰ ਜਿਹੜਾ ਜੀ ਅਚਾਨਕ ਪਰਤ ਆਇਆ। ਉਹ ਲੋਕਾਂ ਨੂੰ ਅਜੇ ਮਿਲ ਤਾਂ ਨਹੀਂ ਜਿਹੜਾ ਜੀ ਰਿਹਾ ਔਰ ਜਿਹੜਾ ਮਾਮਲਾ ਹੈ ਜੀ ਉਹ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜਾ ਜੀ ਉਹ ਦਰਜ ਹੈ। ਮਿੱਠੂ ਮਦਾਨ ਸਿੱਧੂ ਪਰਿਵਾਰ ਦੇ ਜਿਹੜਾ ਜੀ ਉਹ ਨੇੜੇ ਆ। ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਹਲਕਾ ਵਿਧਾਇਕ ਦੇ ਉੱਤੇ FIR ਦਰਜ ਕਿਵੇਂ ਜਿਹੜੀ ਜੀ ਹੋ ਸਕਦੀ ਹੈ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਇਹ ਏਦਾਂ ਹੁੰਦਾ ਤੇ ਫਿਰ ਕਾਸ਼ੀ ਦੇ ਵਿੱਚ ਜਿਹੜਾ ਪੁਲ ਡਿੱਗਿਆ ਜਿਹਦੇ ਵਿੱਚ ਇੰਨੇ ਲੋਕ ਜਿਹੜੇ ਦੀ ਮਾਰੇ ਗਏ ਸੀਗੇ ਉੱਥੋਂ ਉਸ ਹਲਕੇ ਨੂੰ ਰਿਪਰੈਜ਼ੈਂਟ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਆ। ਫਿਰ ਉਹਨਾਂ ਦੇ ਉੱਤੇ ਇਹ ਮਾਮਲਾ ਜਿਹੜਾ ਜੀ ਉਦੋਂ ਦਰਜ ਕਿਉਂ ਨਹੀਂ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ 21 ਥਾਵਾਂ ਦੇ ਉੱਤੇ ਰੇਲ ਟਰੈਕ ਦੇ ਨੇੜੇ ਦੁਸਹਿਰਾ ਲੱਗਦਾ ਔਰ ਜਦੋਂ ਲੁਧਿਆਣੇ ਦੇ ਵਿੱਚ ਰੇਲ ਗੱਡੀ ਦੀ ਰਫ਼ਤਾਰ 30 ਕਿਲੋਮੀਟਰ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਰਫ਼ਤਾਰ ਜਿਹੜੀ ਸੀ ਉਹ 90 ਕਿਲੋਮੀਟਰ ਤੱਕ ਕਿਉਂ ਜਿਹੜੀ ਜੀ ਉਹ ਪਹੁੰਚ ਗਈ। ਉਹਨਾਂ ਨੇ ਕਿਹਾ ਕਿ ਜਦੋਂ 21 ਥਾਵਾਂ ਆਇਡੈਂਟੀਫਾਈ ਹੋ ਚੁੱਕੀਆਂ ਹੋਈਆਂ ਨੇ ਤਾਂ ਉੱਥੇ ਕਦੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ। ਇਹ ਉਹਨਾਂ ਨੇ ਕਿਹਾ ਕਿ ਇਸ ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਡਾਊਨ ਕਰਨ ਦੇ ਵਾਸਤੇ ਹੀ ਸਾਰਾ ਕੁਝ ਹੋ ਰਿਹਾ। ਜੀ ਜੀ ਪੰਨੂ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ ਕਹਿੰਦੇ ਮੋਰਚੇ ਤੇ ਬੈਠੇ ਅਧਿਆਪਕਾਂ ਦੀ ਜਿਹੜੀ ਗੱਲ ਆ ਸਿਰੇ ਨਾ ਚੜੀ ਮੋਰਚਾ ਜਾਰੀ ਰਹੂਗਾ ਹੜਤਾਲਾਂ ਜਾਰੀ। ਇਹ ਜਿਹੜੇ ਚੀਫ ਸੈਕਟਰੀ ਨੇ ਜੀ ਪੰਜਾਬ ਸਰਕਾਰ ਦੇ ਸੁਰੇਸ਼ ਕੁਮਾਰ ਹੋਰਾਂ ਦੇ ਨਾਲ ਪਹਿਲਾਂ ਤਾਂ ਜਿਹੜੀ ਮੀਟਿੰਗ ਸੀ ਉਹ ਲੰਬੀ ਚੱਲੀ ਸਾਂਝਾ ਅਧਿਆਪਕ ਮੋਰਚਾ ਵਫਦ ਦੀ ਜੀ। ਉਸ ਤੋਂ ਬਾਅਦ ਇਹ ਮੀਟਿੰਗ ਜਿਹੜੀ ਸੀਗੀ ਇਹ OST ਜਿਹੜੇ ਮੁੱਖ ਮੰਤਰੀ ਦੇ ਕੈਪਟਨ ਸੰਦੀਪ ਸੰਧੂ ਉਹਨਾਂ ਦੇ ਨਾਲ ਜਿਹੜੀ ਜੀ ਸੈਕਟਰੀਏਟ ਚੰਡੀਗੜ੍ਹ ਦੇ ਵਿੱਚ ਹੋਈ। ਇਹ ਕਿਹਾ ਗਿਆ ਜੀ ਕਿ ਸੰਘਰਸ਼ ਦੇ ਦੌਰਾਨ ਹੋਏ ਬਦਲੀਆਂ ਤੇ ਮੁਅੱਤਲੀ ਮੁੱਖ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਰੱਦ ਹੋਣ ਦੀ ਸੂਰਤ ਦੇ ਵਿੱਚ ਮਰਨ ਵਰਤ ਤੇ ਪੱਕਾ ਮੋਰਚਾ ਮੁਲਤਵੀ ਕਰਨ ਦੇ ਬਾਰੇ ਸੋਚਿਆ ਜਾ ਸਕਦਾ ਹੈ। ਫਿਲਹਾਲ ਜਿਹੜਾ ਜੀ ਉਹ ਸੰਘਰਸ਼ ਜਾਰੀ ਰਹੂਗਾ। ਮਰਨ ਵਰਤ ਤੇ ਬੈਠੇ 16 ਜਿਹੜੇ ਟੀਚਰ ਨੇ ਉਹਨਾਂ ਦਾ ਇਹ ਵਰਤ ਜਿਹੜਾ ਜੀ ਉਹ ਜਾਰੀ ਹੈ ਔਰ ਇਹਨਾਂ ਨੂੰ ਕੁਛ ਜਿਹੜੇ ਨੇ ਜੀ ਉਹ ਗੰਭੀਰ ਹਾਲਾਤ ਦੇ ਵਿੱਚ ਵੀ ਨੇ। ਇਸ ਵੇਲੇ ਹਸਪੀਟਲ ਡਾਕਟਰ ਜਿਹੜੇ ਆ ਜੀ ਉਹਨਾਂ ਤੇ ਨੇੜਿਓਂ ਨਿਗਾਹ ਰੱਖ ਰਹੇ ਆ। ਇਹ ਕਿਹਾ ਜਾ ਰਿਹਾ ਕਿ ਅਗਲੇ ਦੌਰ ਦੇ ਵਿੱਚ 5 ਨਵੰਬਰ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੀ ਗੱਲ ਜਿਹੜੀ ਆ ਜੀ ਇਹਨਾਂ ਦੋਨਾਂ ਨੇ ਆਖੀ ਹੈ। ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੇ ਵੀ ਤੇ OSD ਜਿਹੜੇ ਨੇ ਉਹਨਾਂ ਨੇ ਵੀ। ਇਹਨਾਂ ਟੀਚਰ ਦਾ ਜਿਹੜਾ ਜੀ ਇਹ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਜਿਹੜਾ ਜੀ ਉਹ ਲਮਕਾ ਰਹੀ ਹੈ ਕਿਉਂਕਿ ਜਿਹੜੀ ਤਨਖਾਹ ਵਾਲਾ ਮਾਮਲਾ ਜੀ ਉਹਦੇ ਉੱਤੇ ਇਹ ਜਥੇਬੰਦੀਆਂ ਜਿਹੜੀਆਂ ਜੀ ਕੰਪਲੀਟਲੀ ਅੜੀਆਂ ਹੋਈਆਂ ਨੇ ਕਿ ਕਿਸੇ ਵੀ ਹਾਲਤ ਦੇ ਵਿੱਚ ਉਸ ਮਾਮਲੇ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਰ ਇੱਕ ਥੋੜਾ ਜਿਹਾ ਇਹਦਾ ਪੋਜ਼ਿਟਿਵ ਪੱਖ ਇਹ ਆ ਕਿ ਬਹੁਤ ਦਿਨ ਜਿਹੜੇ ਜੀ ਲੱਗੇ ਇੰਨੇ ਦਿਨ ਨਹੀਂ ਸੀ ਜਿਹੜਾ ਜੀ ਉਹ ਲੱਗਣੇ ਚਾਹੀਦੇ। ਸਰਕਾਰ ਨੂੰ ਇਸ ਗੱਲ ਦਾ ਫਿਕਰ ਹੈ ਕਿ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੀਆਂ ਵੱਖ-ਵੱਖ ਟੀਚਰਾਂ ਦੀਆਂ ਐਸੋਸੀਏਸ਼ਨ ਦੇ ਉਹ ਸਾਰੀਆਂ ਇਹਨਾਂ ਦੇ ਨਾਲ ਜਿਹੜੀਆਂ ਦੀ ਆਣ ਰਲੀਆਂ ਔਰ ਇਹ ਮੋਰਚਾ ਡੇ ਬਾਈ ਡੇ ਜਿਹੜਾ ਜੀ ਉਹ ਵੱਡਾ ਹੋ ਰਿਹਾ। ਔਰ ਪੋਜ਼ਿਟਿਵ ਪੱਖ ਇਹ ਹੈ ਕਿ ਸਰਕਾਰ ਨੇ ਗੱਲ ਤਾਂ ਜਿਹੜੀ ਸ਼ੁਰੂ ਕੀਤੀ ਇਹ ਦੇਰ ਪਹਿਲਾਂ ਹੋਣੀ ਚਾਹੀਦੀ ਸੀਗੀ। ਚੀਫ ਸੈਕਟਰੀ ਔਰ OSD ਜਿਹੜੇ ਨੇ ਉਹ ਇਹ ਕਿਹਾ ਗਿਆ ਜੀ ਕਿ ਅੜੀ ਵਾਲੀ ਗੱਲ ਤਾਂ ਦੋਨਾਂ ਨੇ ਕਿਸੇ ਜਗ੍ਹਾ ਉੱਤੇ ਨਹੀਂ ਦਿਖਾਈ ਪਰ ਉਹਨਾਂ ਨੇ ਇਹ ਕਿਹਾ
ਕਿ ਉਹਨਾਂ ਦੇ ਜਿਹੜੇ ਹੱਥ ਇਸ ਪੱਖੋਂ ਵੱਜੇ ਹੋਏ ਆ ਕਿ ਬਹੁਤੇ ਫੈਸਲੇ ਜਿਹੜੇ ਆ ਉਹ ਮੁੱਖ ਮੰਤਰੀ ਹੋਰਾਂ ਨੇ ਹੀ ਲੈਣੇ ਆ। ਸੋ ਮੁੱਖ ਮੰਤਰੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਗਏ ਹੋਏ ਆ ਜੀ ਮਿਡਲ ਈਸਟ ਦੇ ਦੌਰੇ ਦੇ ਉੱਤੇ, ਤੇ ਉਹਨਾਂ ਦੇ ਵਾਪਸ ਪਰਤਣ ਤੋਂ ਬਾਅਦ ਅਗਲੀ ਮੀਟਿੰਗ ਦੇ ਵਿੱਚ ਹੀ ਫੈਸਲਾ ਹੋ ਪਾਊਗਾ ਕਿ ਇਹ ਮੋਰਚਾ ਲੰਬਾ ਚੱਲਦਾ ਜਾਂ ਇੱਥੇ ਸਮਾਪਤ ਕਰਨ ਦੇ ਸਰਕਾਰ ਕੋਈ ਯਤਨ ਕਰਦੀ ਹੈ। ਜੀ ਜੀ, ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।